कह रहे एस जयशंकर इंडियाज इंटरेस्ट आर बेस्ट सिक्योर्ड बाई स्ट्रैटेजिक अटोनमी। JNU ਦੇ ਵਿੱਚ ਬੋਲਦਿਆਂ ਕਹਿੰਦਾ ਕਿ ਜੀ ਇਹ ਜਿਹੜੀ ਸਟ੍ਰੈਟੇਜਿਕ ਅਟੋਨਮੀ ਹੈ ਸਾਡੇ ਇੰਟਰਸਟ ਉਹਦੇ ਵਿੱਚ ਕਿਹੜੀ ਤੁਹਾਡੇ ਕੋਲ ਪੱਲੇ ਕੀ ਹੈ ਤੁਹਾਡੇ ਨਾਲ ਤੁਸੀਂ ਅਮਰੀਕਾ ਦਾ ਖੈਮਾ ਚੀਨ ਤੋਂ ਵੀ ਤੁਸੀਂ ਜਿਹੜਾ ਉਹ ਜੁੱਤੀਆਂ ਖਾਧੀਆਂ ਨੇ ਤੁਹਾਡੇ ਨੇਬਰ ਜਿਹੜੇ ਨੇ ਈਵਨ ਭੂਟਾਨ ਔਰ ਮਾਲਦੀਵ ਔਰ ਨੇਪਾਲ ਵਰਗੇ ਜਿਹੜੇ ਬੈਕਯਾਰਡ ਵਾਂਗ ਜਿਹਨਾਂ ਨੂੰ ਟ੍ਰੀਟ ਕਰਦੇ ਸੀ ਉਹ ਵੀ ਤੁਹਾਡੇ ਨਾਲ ਨਹੀਂ ਨੇ। ਕਹਿੰਦੇ ਜੀ ਦੇਖੋ ਇਹ ਜਿਹੜੀਆਂ ਅੱਜ ਜੇ ਤੁਸੀਂ ਸਾਊਥ ਏਸ਼ੀਅਨ ਮੁਲਕਾਂ ਵੱਲ ਦੇਖੋ ਤਾਂ ਫਿਰ ਦੇਖੋ ਭਾਰਤ ਕਿੰਨਾ ਸਟੇਬਲ ਹੈ ਕਿੰਨਾ ਸਥਿਰ ਹੈ ਤੇ ਜੇ ਪਾਕਿਸਤਾਨ ਦੀ ਕਰੰਟ ਸਟੇਟ ਦੀ ਮੈਂ ਗੱਲ ਕਰਾਂ ਕਿ ਵੀ ਇਹ ਤਾਂ ਰੱਬ ਹੀ ਜਾਣਦਾ ਵੀ ਪਾਕਿਸਤਾਨ ਦਾ ਕੀ ਹਸ਼ਰ ਹੋਣ ਜਾ ਰਿਹਾ। ਜਿਵੇਂ ਉਹ ਅਵੇਸੀ ਹੈ ਇੱਕ ਹੈਦਰਾਬਾਦ ਦਾ ਹਿੰਦੂ ਤੋਂ ਵੀ ਪੱਠਾ, ਇਵੇਂ ਹੀ MJ ਅਕਬਰ ਵੀ ਹਿੰਦੂ ਤੋਂ ਵੀ ਪੱਠਾ ਬਣਿਆ ਹੋਇਆ। ਇਹ ਪਾਕਿਸਤਾਨ ਨੂੰ ਜੈਲੀ ਸਟੇਟ ਕਹਿੰਦਾ ਹੈ ਕਿ ਜੀ ਜੈਲੀ ਵਾਂਗ ਹੈ ਪਾਕਿਸਤਾਨ, ਕਿ ਵੀ ਇਹ ਜਿਹੜੀ ਹੈ ਕਲੈਪਸ ਟਰੂਲੀ ਕਲੈਪਸਿੰਗ ਹੈ ਪਰ ਨਹੀਂ ਵੀ ਕਲੈਪਸਿੰਗ ਕਿਉਂਕਿ ਜੈਲੀ ਵਾਂਗ ਹੈ, ਉੱਥੇ ਇਨਸਟੇਬਿਲਿਟੀ ਰਹਿੰਦੀ ਹੈ, ਉਹ ਟੁੱਟਦਾ ਵੀ ਨਹੀਂ ਹੈ। MJ ਅਕਬਰ ਔਰ ਰਾਜਨਾਥ ਸਿੰਘ ਇਕੱਠੇ ਹੀ ਇਸ ਕਿਸਮ ਦਾ ਜਿਹੜਾ ਉਹ ਬਕਵਾਸ ਕਰ ਰਹੇ ਨੇ ਕਿ ਵੀ ਜੀ ਪਾਕਿਸਤਾਨ ਇੱਕ ਡਿਸਫੰਕਸ਼ਨਲ ਸਟੇਟ ਹੈ ਕਿਉਂਕਿ ਉਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਅਬੈਂਡਨ ਕਰਤਾ ਹੈ। ਉਹ ਇੱਕ ਆਰਟੀਫੀਸ਼ੀਅਲ ਕਲਚਰ ਕ੍ਰੀਏਟ ਕਰ ਰਹੇ ਨੇ, ਇਸ ਲਈ ਉਹ ਆਰਟੀਫੀਸ਼ੀਅਲ ਸੁਸਾਇਟੀ ਹੈ ਜਿਹੜੀ ਕਿ ਬ੍ਰਿਟਲ ਹੈ, ਕਠੋਰ ਹੈ, ਇਸ ਲਈ ਉਸ ਨੇ ਟੁੱਟਣਾ ਹੈ। ਮਤਲਬ ਇਹ ਹੈ ਕਿ ਜਦੋਂ ਇਹ ਪਾਕਿਸਤਾਨ ਨੂੰ ਜੈਲੀ ਸਟੇਟ ਡਿਸਫੰਕਸ਼ਨਲ ਰੱਬ ਜਾਣਦਾ ਇਹਨਾਂ ਦਾ ਕੀ ਹੋਏਗਾ। ਆਲਰੇਡੀ ਜਿਹੜਾ ਗੰਗਾ ਜਮਨੀ ਤੋਂ ਦੌੜੇ ਨੇ, ਜੇ ਤੁਸੀਂ ਇਸ ਸਾਰੇ ਨੂੰ ਦੇਖੋ ਤੇ ਇਹ ਸਾਰੀ ਇਹਨਾਂ ਦੀ ਨਫ਼ਰਤ, ਇਹਨਾਂ ਵਿਚਲਾ ਜ਼ਹਿਰ, ਇਹਨਾਂ ਦੀ ਆਈਸੋਲੇਸ਼ਨ, ਇਹਨਾਂ ਦੀ ਡਿਫੀਟ ਤੇ ਇਹਦੀ ਰੈਟਲਿੰਗ ਦਾ ਨਤੀਜਾ ਹੈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि इस वेले भारत दुनिया भर विच जिहड़ा अलग थलग अलग होया पिया है और अमरीका दा चंबिया पाकिस्तान वालों 4 रोज़ा जंग विच शिकस्त खान तो बाद भारतीय हाकम ते फौजी जनरल पाकिस्तान के खिलाफ पूरी तरह जहर जड़ा ने उगल रहे हैं और विदेश मंत्री एस जयशंकर भी अद्धा कमला होया बेतुकियां जड़ियां ने बयानबाजियां कर रहा। सो इस बारे आप गलबात करन जा रहे हैं। सो असीं चाहांगे कि तुसीं इस तरह बने रहना देखण सुनन लई एंड लिखण लई तुहाडा सब दा बहुत बहुत धन्नवाद। जी राठ साहब की कहना चाहोगे? देखो वैसे साढ़े पंजाबी का एक बड़ा खूबसूरत अखान है कि वक्तों खुंजी डूमणी बोले आल पताल, कई थां ते गावे आल पताल भी कहते हैं। अच्छा। आल पताल तो गाया नहीं जा सकता, हुण हर राग का एक वक्त है और जे तुसी वेला खुंझा लेंदे हो और राग की समझ भी तुहाडी उस चों गायब हो जाती है, जिस वेले तक तुसी पहुँचते हो उदा राग उस वेले दा बदल चुका हुंदा है तो फिर जो भी तुसी गा रहे हो आल पताल ही है, उदा कोई मूँह सिर नहीं है। ये एवें एक डंग पूर्ति है जे डंग पूरा करना ही। अच्छा। हुण हालात ये ने भी जदों असीं 3 लफज तुसी इस्तेमाल कीते कि आइसोलेटेड, डिफीटेड, रैटल्ड, अंग्रेजी के 3 लफज उन्हां दी यही आइसोलेटेड अलग थलग होना। हुण वो भारत जिहड़ा 9 महीने पहला अमरीका दे मोढियां ते चढ़ के मेला भी देख रहा सी ते उत्ते लुड्डियां भी पा रहा सी, मोढे ते बैठा चढ़िया, वो जिवें ट्रंप ने पटका के जमीन ते मारिया, टोपी हो गई, धोती हो गई और जिहड़ा दंद भी टुट गए, नक चों भी खून वग रहा और खलो के फिर वो देख रहा भी किधर है की है। फिर उन्होंने लगा अच्छा ये ट्रंप जी ने की। हुण तुसीं ये देखो भी यही हिंदूत्वी ਜਿਹੜੇ ਦਿੱਲੀ ਤੋਂ ਲੈ ਕੇ ਨਿਊ ਜਰਸੀ ਤੱਕ ਟਰੰਪ ਦਾ ਜਨਮ ਦਿਨ ਮਨਾਉਂਦੇ ਨੇ, ਉਹਦੀ ਵੱਡੀ ਫੋਟੋ ਲਾ ਕੇ ਉਹਦੇ ਮੂੰਹ ਨੂੰ ਕੇਕ ਲਾ ਰਹੇ ਨੇ ਔਰ ਮੋਦੀ ਗੁਜਰਾਤ ਦੇ ਵਿੱਚ ਸਟੇਡੀਅਮ 'ਚ ਲੱਖਾਂ ਗੁਜਰਾਤੀ ਇਕੱਠੇ ਕਰਕੇ ਤੇ ਨਮਸਤੇ ਟਰੰਪ ਕਰਕੇ ਦੱਸ ਰਿਹਾ ਵੀ ਇਹ ਸਾਰੀ ਮੇਰੀ ਰਿਆਇਆ ਹੈ, ਮੇਰੀ ਪਰਜਾ ਹੈ। ਤੇ ਫਿਰ ਇਹ ਦੱਸ ਰਿਹਾ ਵੀ ਤੇਰੇ ਮੁਲਕ ਅਮਰੀਕਾ ਦੇ ਵਿੱਚ ਵੀ ਮੇਰਾ ਹੀ ਰਾਜ ਹੈ। ਲੱਖ ਬੰਦਾ ਸਰਕਾਰੀ ਜਹਾਜ਼ਾਂ ਦੇ ਪੈਸੇ ਭਰ ਕੇ ਜੋ ਗੁਜਰਾਤੀ ਢੋ ਕੇ ਸਾਰੇ ਡਾਂਡੀਆਂ ਖੇਡਣ ਵਾਲੇ ਤੇ ਉਹ ਨਿੱਕੀਆਂ ਨਿੱਕੀਆਂ ਕੋਲੀਆਂ 'ਚ ਖਾਣ ਵਾਲੇ ਉਹ ਸਾਰੇ ਜਿਹੜੇ ਇਕੱਠੇ ਕਰਕੇ ਉੱਥੇ ਹਿਊਸਟਨ 'ਚ ਹਾਊਡੀ ਮੌਡੀ ਔਰ ਉੱਥੇ ਉਹਦੀ ਬਾਂਹ ਫੜ ਕੇ ਟਰੰਪ ਦੀ ਕਰ ਰਿਹਾ ਅਬ ਕੀ ਬਾਰ ਟਰੰਪ ਸਰਕਾਰ। ਉਹਨੂੰ ਲੱਗਾ ਕਿ ਵੀ ਇਹ ਵੀ ਸ਼ਾਇਦ ਅਮਰੀਕਨ ਨਾਅਰੇਬਾਜ਼ੀਆਂ ਵਾਲੇ ਨੇ ਔਰ ਉਹਨੂੰ ਇਹ ਵੀ ਭੁੱਲ ਗਿਆ ਕਿ ਭਈ ਇਹ ਕੋਈ ਕਿਸੇ ਹੋਰ ਮੁਲਕ ਦਾ ਹੈਡ ਆਫ ਸਟੇਟ, ਤੁਸੀਂ ਇਸ ਮੁਲਕ 'ਚ ਆ ਕੇ ਤੁਸੀਂ ਇਲੈਕਸ਼ਨ ਲੌਬੀ ਥੋੜ੍ਹੀ ਕਰ ਸਕਦੇ।
ਲੇਕਿਨ ਇੰਨੇ ਕਪੂਤਰ ਗਏ ਇੱਥੇ ਵੀ ਜਿਹੜੇ ਇਹਨਾਂ ਦੇ ਹਿੰਦੂ ਤਵੀ ਸੀ, ਪਹਿਲੇ ਵੀ ਦੂਜੇ ਵੀ ਜਿਹੜੇ ਪਹਿਲਾਂ ਬੈਠੇ ਸੀ, ਜਾਂ ਜਿਹੜੇ ਆਈਟੀ ਸੈਕਟਰ 'ਚ ਸਾਰੇ ਸਕੈਮ ਦੇ ਨਾਲ, ਔਰ ਦੂਜੇ ਹੁਣ ਜਿੰਨੇ ਕਿ ਇਹਨਾਂ ਦੇ ਖੁੱਲ ਰਹੇ ਨੇ ਪੋਲ ਵੀ ਕਿਵੇਂ ਕਿਵੇਂ ਇਹਨਾਂ ਨੇ ਧਾਂਦਲੀਆਂ ਕੀਤੀਆਂ ਹੋਈਆਂ ਨੇ, ਉਹ ਹੋ ਹੀ ਨਹੀਂ ਸਕਦਾ ਹਿੰਦੂ ਤਵੀ ਜਿਹੜਾ ਬੇਈਮਾਨ ਨਾ ਹੋਏ। ਤਾਂ ਉਹ ਜਿਵੇਂ ਇਹਨਾਂ ਦਾ ਹੀ ਜਿਹੜਾ ਇੱਕ ਰਾਈਟਰ ਸੀ ਉੱਥੋਂ ਬੰਗਾਲੀ, ਨਿਰਾਦ ਚੌਧਰੀ, ਯੂਕੇ ਦੇ ਵਿੱਚ 99 ਸਾਲ ਦੀ ਉਮਰ 'ਚ ਮਰਿਆ, ਉਹਨੇ ਇੱਕ ਥਾਂ ਤੇ ਕਿਹਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਹੋ ਹੀ ਨਹੀਂ ਸਕਦਾ ਵੀ ਇੰਡੀਆ ਨੂੰ ਅਜੇ ਤੱਕ ਕਰਪਟ ਨਾ, ਇਹਨਾਂ ਦੇ ਜੀਨ ਦੇ ਵਿੱਚ ਕਰਪਸ਼ਨ ਬੜੀ ਹੋਈ ਹੈ। ਬਿਲਕੁਲ। ਲੇਕਿਨ ਉਹਨਾਂ ਨੂੰ ਅਮਰੀਕਨ ਜਿੰਨੇ ਮਰਜ਼ੀ ਆਪਣੇ ਆਪ ਨੂੰ ਸਿਆਣੇ ਵਪਾਰੀ ਜਾਂ ਦੂਜੇ ਕਹਿਣ, ਬਟ ਇਹ ਬੜੇ ਗਲੀਬਲ ਨੇ। ਗਲੀਬਲ ਇਸ ਲਈ ਨੇ ਵੀ ਇਹਨਾਂ ਦੀ ਕੋਈ ਆਪਣੀ ਸਿਵਲਾਈਜੇਸ਼ਨ ਨਹੀਂ ਹੈ। 250-300 ਸਾਲ ਦੀ ਹਿਸਟਰੀ ਹੈ ਇਹਨਾਂ ਦੀ, ਅੱਡ-ਅੱਡ ਥਾਵਾਂ ਤੋਂ ਆ ਕੇ ਇੱਕ ਜਿਹੜਾ ਉਹ ਸੁਸਾਇਟੀ ਬਣਨ ਦੀ ਕੋਸ਼ਿਸ਼ ਹੋਈ। ਇਸ ਲਈ ਇਹਨਾਂ ਨੂੰ ਇਹ ਹਿੰਦੂ ਤਵੀ ਜਿਹੜੇ ਯੋਗੀ ਨੇ, ਉਹ ਰਜਨੀਸ਼ ਹੋਏ, ਉਹ ਮਹੇਸ਼ ਯੋਗੀ ਹੋਏ, ਉਹ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਨੇ, ਉਹ ਫਰੋਡੀਏ ਜਿਹੜੇ ਨੇ ਇਹਨਾਂ ਦੇ, ਰਾਮਦੇਵ ਵਰਗੇ ਵੀ ਇਹਨਾਂ ਨੇ ਕਿ ਜੀ ਯੋਗਾ ਤੇ ਫਲਾਣਾ ਤੇ ਢਿਮਕਾ, ਇਹ ਵਿਚਾਰੇ ਜਿਹੜੇ ਗਵਾਚੇ ਜਿਹੇ ਲੋਕ ਨੇ। ਔਰ ਇਹੀ ਕਾਰਨ ਹੈ ਕਿ ਇਹਨਾਂ ਨੂੰ ਇਸ ਕਿਸਮ ਦਾ ਵੀ ਪ੍ਰਭਾਵ ਸੀ ਕਿ ਦੇਖੋ ਇੰਡੀਆ ਗ੍ਰੇਟ ਲੈਂਡ ਆਫ ਸਪਿਰਿਚੁਅਲਿਟੀ, ਮਿਸਟਿਸਿਜ਼ਮ। ਹਾਲਾਂ ਬੁੱਧ ਜਿਹੜਾ ਨੇਪਾਲ 'ਚ ਜੰਮਿਆ, ਕਪਿਲਵਸਤੂ 'ਚ, ਉਹਨੂੰ ਵੀ ਬੁੱਧਾ ਦੇ ਨਾਲ। ਗਾਂਧੀ ਇੱਕ ਹੋਰ ਫਰਾਡ, ਜਿਹਨੂੰ ਉਹਨਾਂ ਨੇ ਗਾਂਧੀ ਫਿਲਮ ਬਣਾ ਕੇ ਜਾਂ ਐਵੇਂ ਬਣਾਇਆ ਜਿਵੇਂ ਜੀਸਸ ਤੋਂ ਬਾਅਦ ਗਾਂਧੀ ਜੰਮਿਆ ਹੋਏ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਹਾਂ, ਜਿਹਨੂੰ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਸ਼ੈਤਾਨ ਨੂੰ ਵੀ ਉਹਦਾ ਬਣਦਾ ਹਿੱਸਾ ਦੇਣਾ ਚਾਹੀਦਾ। ਪ੍ਰੋਪੇਗੈਂਡੇ 'ਚ ਹਿੰਦੂ ਤਵੀਆਂ ਨੂੰ ਜਾਂ ਬ੍ਰਾਹਮਣਵਾਦੀਆਂ ਨੂੰ ਕੋਈ ਮਾਤ ਨਹੀਂ ਦੇ ਸਕਦਾ। ਇਹ ਰਾਈ ਦਾ ਪਹਾੜ ਬਣਾਉਣ ਦੀ ਸਮਰੱਥਾ ਰੱਖਦੇ ਨੇ, ਜਿਹਨੂੰ ਮਰਜ਼ੀ ਦੇਵਤਾ ਬਣਾ ਦੇਣ, ਜਿਹਨੂੰ ਮਰਜ਼ੀ ਦਾਨਵ ਬਣਾ ਦੇਣ। ਹੋਰ ਸਾਰੀ ਇਹਨਾਂ ਦੀ ਦੇਵਤਿਆਂ ਤੇ ਰਾਖਸ਼ਾਂ ਦੀਆਂ ਕਹਾਣੀਆਂ ਤੇ ਬੇਸ ਜਿਹੜਾ ਪੁਰਾਣਿਕ ਹਿੰਦੂਇਜ਼ਮ ਹੈ, ਉਹ ਕੀ ਹੈ? ਬਿਲਕੁਲ ਉਹ ਇਹੀ ਹੈ ਕਿ ਵੀ ਜਿਹਦੇ 'ਚ ਇਹਨਾਂ ਨੈਰੇਟਿਵ ਦਾ ਕੰਟਰੋਲ ਇਹਨਾਂ ਦੇ ਕੋਲ ਹੈ। ਉਹ ਨੈਰੇਟਿਵ, ਉਹ ਮਹਾਭਾਰਤ ਦਾ, ਉਹਦੇ 'ਚ ਜੂਏ 'ਚ ਜਨਾਨੀ ਹਾਰਨ ਵਾਲਿਆਂ ਨੂੰ ਸਤਵਾਦੀ ਯੁਧਿਸ਼ਟਰ ਬਣਾ ਦੇਣ, ਤੇ ਹਰ ਧੋਖੇ ਵਾਲਾ ਸਟੈਪ ਲੈ ਕੇ ਜਿਹੜਾ ਉਹ ਡਿਫੀਟ ਕਰਨ ਵਾਲਿਆਂ ਨੂੰ ਵੀ ਇਹ ਕਹਿਣ ਕਿ ਵੀ ਇਹਦੀ ਵੀ ਜਿਹੜੀ ਯਥਾਰਥਤਾ ਇਹ ਹੈ, ਤੇ ਉਹ ਕ੍ਰਿਸ਼ਨ ਜਿਹੜੇ ਭਗਵਾਨ ਬਣਾਏ ਹੋਏ ਨੇ ਉਹਨਾਂ ਦੇ ਮੂੰਹੋਂ ਕੋ ਆ ਕੇ ਉਹਨੂੰ ਜਸਟੀਫਾਈ ਵੀ ਕਰ ਦੇਣ। ਸੋ ਇਹਨਾਂ ਦੇ ਲਈ ਤਾਂ ਜਿਹੜਾ ਕੋਈ ਮੋਰੈਲਿਟੀ ਮੈਟਰ ਨਹੀਂ ਕਰਦੀ, ਕੋਈ ਇਹ ਨਹੀਂ ਹੈ, ਕੋਈ ਇਹ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਉਹਨਾਂ ਦੇ ਕੋਈ ਇਕਰਾਰ ਥੋੜ੍ਹੀ ਨੇ, ਜਾਂ ਉਹਨਾਂ ਦੇ ਲਈ ਥੋੜ੍ਹੀ ਹੈ ਵੀ ਸੱਚ ਜਿਹੜਾ ਜੇ ਤੁਸੀਂ ਤੁਰ ਪਏ ਹੋ ਸੱਚ ਦੇ ਰਸਤੇ ਤੇ, ਜੋ ਤੁਸੀਂ ਕਿਹਾ ਉਹਦੇ ਤੇ ਤੁਸੀਂ ਖਲੋਣਾ, ਜਿਹਨੂੰ ਕਥਨੀ ਤੇ ਕਰਨੀ। ਇਹਨਾਂ ਦਾ ਤਾਂ ਉਹ ਜਿਵੇਂ ਨਹਿਰੂ ਨੇ ਹੀ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋਂ ਰਹੇ ਬਾਤ ਬਦਲने के लिए। भी ਤੁਹਾਨੂੰ ਤੁਸੀਂ कोई भी कहा नहीं जी मेरा मतलब ये तो नहीं था, मैंने ऐसे तो नहीं कहा था, अगर मैंने ये कहा भी था तो इसका मतलब तो ये था। सो मतलब ये है भी हर गल ਦੇ ਤੁਸੀਂ 100 ਲੜ ਛੱਡ ਦਿਓ ਤੇ ਫਿਰ ਜਿਹੜਾ ਮਰਜ਼ੀ ਲੜ ਫੜ ਕੇ ਨਿਕਲ ਆਓ ਬਾਹਰ। ਹੁਣ ਇਹ ਕਿਉਂਕਿ ਇਸ ਵੇਲੇ ਝੰਬੇ ਹੋਏ ਨੇ, ਬਿਲਕੁਲ ਆਈਸੋਲੇਟਡ ਨੇ। ਅਮਰੀਕਾ ਜੋ ਚੀਨ ਦੇ ਖੈਮੇ 'ਚ ਵੀ ਉਹ ਗਏ ਜ਼ਰੂਰ ਉੱਥੇ ਮੋਦੀ ਮਿਲਣ ਜਾਂ ਦੂਜੇ। ਤੇ ਬ੍ਰਾਜ਼ੀਲ ਦੇ ਇੱਕ ਪ੍ਰੋਫੈਸਰ ਨੇ ਕਿਹਾ ਸੀ ਵੀ ਜੇ ਇਸ ਬ੍ਰਿਕਸ ਦਾ ਜਾਂ SCO, ਕਿਉਂਕਿ ਗਿਆ ਤਾਂ SCO 'ਚ ਵੀ ਔਰ ਬ੍ਰਿਕਸ ਵੀ, ਅਜੇ ਤਾਂ ਵੱਡਾ ਬ੍ਰਿਕਸ ਵਾਲਿਆਂ ਦਾ ਹੋਣਾ ਕਿ ਜੇ ਕੋਈ ਟਰੋਜਨ ਹੋਰਸ ਹੈ ਜਿਹੜਾ ਅੰਦਰ ਵੜ ਕੇ ਜਿਹੜਾ ਟ੍ਰੇਟਰ ਹੈ ਤੇ ਉਹ ਇੰਡੀਆ ਹੈ। ਇਸ ਲਈ ਇੰਡੀਆ ਤੇ SCO ਵਾਲੇ ਜਾਂ ਬ੍ਰਿਕਸ ਵਾਲੇ ਵੀ ਟਰਸਟ ਨਹੀਂ ਕਰਦੇ। ਸੋ ਇਸ ਸਾਰੇ 'ਚ ਆਈਸੋਲੇਟਡ ਐਸ ਜੈ ਸ਼ੰਕਰ, ਉਹਦੀਆਂ ਜੇ ਤੁਸੀਂ 3-4 ਥਾਵਾਂ ਤੇ ਸਟੇਟਮੈਂਟ ਦੇਖੋ ਤੇ ਉਹਦੇ 'ਚੋਂ ਕਹਿੰਦਾ ਹੈ ਕਿ ਵੀ ਇਸ ਸਾਰੇ 'ਚੋਂ ਅਸੀਂ ਇਹ ਸਮਝਦੇ ਹਾਂ ਕਿ ਵੀ ਆਵਰ ਫੋਰਨ ਪਾਲਿਸੀ ਨੋ ਲੌਂਗਰ ਹਾਈਫਨੇਟਡ ਵਿਦ ਪਾਕਿਸਤਾਨ। ਇਹ ਕਹਿ ਰਿਹਾ ਕਿ ਜੀ ਦੇਖੋ ਸਾਡੀ ਪ੍ਰਾਪਤੀ ਵੀ 1990 ਤੱਕ ਹਰ ਦੁਨੀਆ ਦੀ ਪਾਲਿਸੀ ਜਿਹੜੀ ਮੇਕਰ ਹੈ ਉਹ ਸਾਨੂੰ ਤੇ ਪਾਕਿਸਤਾਨ ਨੂੰ ਇੱਕ ਖਾਨੇ 'ਚ ਰੱਖਦਾ ਸੀ, ਹਾਈਫਨ ਸੀ ਸਾਡੇ ਵਿਚਾਲੇ। ਮਤਲਬ ਜੋ ਇੰਡੀਆ ਨਾਲ ਹੈ ਉਹੀ ਜਿਹੜਾ ਇੰਡੀਆ ਆਉਂਦਾ ਸੀ ਉਹ ਪਾਕਿਸਤਾਨ ਵੀ ਜਾਂਦਾ ਸੀ। ਹੁਣ ਅਸੀਂ ਡੀਹਾਈਫਨੇਟ ਹੋ ਗਏ। ਫਿਰ ਉਹ ਕਹਿ ਰਿਹਾ ਜੈ ਸ਼ੰਕਰ, ਇੰਡੀਆਜ਼ ਇੰਟਰਸਟ ਆਰ ਬੈਸਟ ਸਿਕਿਉਰਡ ਬਾਈ ਸਟ੍ਰੈਟੇਜਿਕ ਆਟੋਨਮੀ। JNU ਦੇ ਵਿੱਚ ਬੋਲਦਿਆਂ ਕਹਿੰਦਾ ਕਿ ਜੀ ਇਹ ਜਿਹੜੀ ਸਟ੍ਰੈਟੇਜਿਕ ਆਟੋਨਮੀ ਹੈ ਸਾਡੇ ਇੰਟਰਸਟ, ਉਹਦੇ 'ਚ ਕਿਹੜੀ ਤੁਹਾਡੇ ਕੋਲ ਪੱਲੇ ਕੀ ਹੈ ਤੁਹਾਡੇ ਨਾਲ? ਤੁਸੀਂ ਅਮਰੀਕਾ ਦਾ ਖੈਮਾ, ਚੀਨ ਤੋਂ ਵੀ ਤੁਸੀਂ ਜਿਹੜਾ ਉਹ ਜੁੱਤੀਆਂ ਖਾਧੀਆਂ ਨੇ। ਤੁਹਾਡੇ ਨੇਬਰ ਜਿਹੜੇ ਨੇ ਈਵਨ ਭੂਟਾਨ ਔਰ ਮਾਲਦੀਵ ਔਰ ਨੇਪਾਲ ਵਰਗੇ
ਜਿਹੜੇ ਬੈਕਯਾਰਡ ਵਾਂਗ ਜਿਹਨਾਂ ਨੂੰ ਟ੍ਰੀਟ ਕਰਦੇ ਸੀ ਉਹ ਵੀ ਤੁਹਾਡੇ ਨਾਲ ਨਹੀਂ ਨੇ। ਔਰ ਨਾਲ ਦੀ ਨਾਲ ਉੱਥੇ ਇਹ ਵੀ ਕਹਿ ਰਿਹਾ ਕਿ ਵੀ ਦੇਖੋ ਅਮਰੀਕਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀਆਂ ਵੀ ਕੁਝ ਬੇਸਿਕ ਰੈੱਡ ਲਾਈਨਸ ਨੇ, ਯਾਨੀ ਕਿਉਂਕਿ ਟ੍ਰੇਡ ਡੀਲ ਕਿਸੇ ਕੰਢੇ ਲੱਗ ਨਹੀਂ ਰਹੀ ਤੇ ਉਹ ਰੈੱਡ ਲਾਈਨਸ ਦਾ ਉਹਨਾਂ ਨੂੰ ਸਨਮਾਨ ਕਰਨਾ ਚਾਹੀਦਾ, ਉਹਨਾਂ ਨੂੰ ਰਿਸਪੈਕਟ ਕਰਨਾ ਚਾਹੀਦਾ। ਹੁਣ ਲੇਕਿਨ ਇਹਨਾਂ ਦੇ ਕੋਲ ਕਿਉਂਕਿ ਇੱਧਰੋਂ ਆਈਸੋਲੇਟਡ ਨੇ ਔਰ ਫਿਰ ਡਿਫੀਟਡ ਬੰਦੇ ਦੀ ਗੱਲ ਤਾਂ ਉਹੀ ਬੋਲੇ ਆੜ ਪਤਾੜ ਹੈ। ਹੁਣ ਇਹਨਾਂ ਦੇ ਕੋਲ ਬਚਿਆ ਕਿ ਰੈਟਲਡ ਨੇ ਬਿਲਕੁਲ, ਜਿਹੜੇ ਨੇ ਸ਼ੇਕਨ ਨੇ। ਤੇ ਇਹੀ ਜਿਹੜਾ ਕਿ ਵੀ ਪਾਕਿਸਤਾਨ ਦੇ ਖਿਲਾਫ ਇੱਕ ਜ਼ਹਿਰ ਉਗਲਣਾ ਹੁੰਦਾ, ਇੱਕ ਜ਼ਹਿਰ ਗੁਲਛਣਾ ਹੁੰਦਾ। ਇਹ ਜ਼ਹਿਰ ਗੁਲਛ ਰਹੇ ਨੇ ਰਿਪੀਟਡਲੀ ਔਰ ਕਨਸਟੈਂਟਲੀ। ਉਸ ਦਾ ਅਸੀਂ ਮੈਂ ਇਹਦੇ 'ਚ ਜੇ ਮੇਨ ਤੌਰ ਦੇ ਉੱਤੇ ਦੇਖਦੇ ਕਿ ਹੁਣ MJ ਅਕਬਰ ਇਹ ਕਿਸੇ ਵੇਲੇ ਇੰਦਰਾ ਗਾਂਧੀ ਦਾ ਪੱਕਾ ਵਫਾਦਾਰ ਹੋਣ ਦਾ ਦਾਅਵਾ ਕਰਨ ਵਾਲਾ, ਜੂਨ 84 ਜਦੋਂ ਘੱਲੂਘਾਰਾ 84 ਇੰਦਰਾ ਗਾਂਧੀ ਨੇ ਕੀਤਾ ਉਹਨੂੰ ਡਿਫੈਂਡ ਕਰਨ ਵਾਲਾ, ਬਾਅਦ ਦੇ ਵਿੱਚ ਹਿੰਦੂ ਤਵੀਆਂ ਦੇ ਢਹਿ ਚੜਿਆ, ਫਿਰ ਮੋਰਲ ਟਰਪੀਚੂਡ ਦੇ ਇਸ਼ੂ ਦੇ ਉੱਤੇ ਕਿ ਵੀ ਇਹ ਆਪਣਾ ਜਿਹੜੇ ਵੀ ਇਹਦਾ ਪਬਲੀਕੇਸ਼ਨ ਜਾਂ ਜਿਹਦੇ 'ਚ ਸੀ ਉਹਦੇ 'ਚ ਔਰਤਾਂ ਦੇ ਨਾਲ ਕਿਵੇਂ ਉਹਨਾਂ ਨੂੰ ਹਰਾਸ ਕਰਦਾ ਸੀ ਜਾਂ ਸੈਕਸ਼ੂਅਲੀ ਐਕਸਪਲੋਇਟ ਕਰਦਾ ਸੀ, ਉਸ 'ਚ ਵੀ ਫਸਿਆ। ਹੁਣ ਵਾਪਸ ਜਿਹੜਾ ਉਹਨੂੰ ਹਿੰਦੂ ਤਵੀਆਂ ਦਾ ਡਾਰਲਿੰਗ ਬਣਿਆ ਹੋਇਆ ਔਰ ਉਹਨੇ ਇੱਕ ਕੋਈ ਕਿਤਾਬ ਲਿਖੀ ਹੈ ਔਰ ਬਾਇਸਡ ਹੁੰਦੀ ਹੈ ਇਹਦੀ ਲੇਖਣੀ, ਜਿਹਦਾ ਨਾਂ ਹੈ ਜਿਹੜਾ MJ ਅਕਬਰ ਇਸ ਬੰਦੇ ਦਾ ਨਾਂ ਹੈ, ਯੂਨੀਅਨ ਮਿਨਿਸਟਰ ਆਫ ਇਹ ਜਿਹੜਾ ਸਟੇਟ ਵੀ ਰਿਹਾ ਇਹਨਾਂ ਦੀ ਫਾਰਮਰ ਗਵਰਨਮੈਂਟ 'ਚ। ਆਫਟਰ ਮੀ ਕੇਓਸ ਐਸਟ੍ਰੋਲੋਜੀ ਇਨ ਦਾ ਮੁਗਲ ਐਮਪਾਇਰ, ਇਹ ਕਿਤਾਬ ਦਾ ਨਾਂ ਹੈ। ਹੁਣ ਜ਼ਾਹਰ ਹੈ ਵੀ ਬ੍ਰਾਹਮਣਾਂ ਨੇ ਮੁਗਲਾਂ ਨੂੰ ਵੀ ਐਸਟ੍ਰੋਲੋਜੀ ਵਰਗੇ ਤੇ ਦੂਜੀਆਂ ਤੀਜੀਆਂ ਝਾਂਸਿਆਂ 'ਚ ਫਸਾਇਆ ਹੋਇਆ ਸੀ ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਇਹ ਐਸਟ੍ਰੋਲੋਜਰਸ ਨੇ ਵੀ ਉਹਨਾਂ ਨੂੰ ਮੁਗਲਾਂ ਨੂੰ ਦੱਸਤਾ ਹੋਇਆ ਸੀ ਕਿ ਤੁਹਾਡੇ ਬਾਅਦ ਕੇਓਸ। ਉਸ ਕਿਤਾਬ ਦਾ ਨਾਂ ਹੈ ਆਫਟਰ ਮੀ ਕੇਓਸ ਐਸਟ੍ਰੋਲੋਜੀ ਇਨ ਦਾ ਮੁਗਲ ਐਮਪਾਇਰ ਟੂਡੇ। ਹੁਣ ਗੱਲ ਉਹਦੀ ਕਿਤਾਬ 'ਚ ਕੀ ਹੈ ਕੀ ਨਹੀਂ ਹੈ ਉਹਦੇ 'ਚ ਸਾਡੀ ਕੋਈ ਰੁਚੀ ਨਹੀਂ ਹੈ, ਨਾ ਹੀ ਕੋਈ MJ ਅਕਬਰ, ਕੋਈ ਅਰੁਣਧਾਤੀ ਰॉय ਹੈ ਕਿ ਜਿਹਨੇ ਕੋਈ ਸੱਚ ਲਿਖਣਾ। ਪਰ ਇਸ ਬੁੱਕ ਲਾਂਚ ਦੇ ਮੌਕੇ ਰਾਜਨਾਥ ਸਿੰਘ ਆਇਆ ਔਰ ਇਸ ਮੌਕੇ ਤੋਂ ਉਹਨੇ ਬੋਲਦਿਆਂ ਇਹ ਕਿਹਾ ਕਿ ਵੀ ਇਫ ਯੂ ਲੁੱਕ ਐਟ ਸਮ ਸਾਊਥ ਏਸ਼ੀਅਨ ਕੰਟਰੀਜ਼ ਯੂ ਵਿਲ ਰਿਅਲਾਈਜ਼ ਹਾਊ ਸਟੇਬਲ ਇੰਡੀਆ ਇਜ਼ considering Pakistan's current state. Only the Almighty knows what the future holds for it. I don't want to even guess the future. ਤੁਸੀਂ ਕਹਿੰਦੇ ਜੀ ਦੇਖੋ ਇਹ ਜਿਹੜੀਆਂ ਅੱਜ ਜੇ ਤੁਸੀਂ ਸਾਊਥ ਏਸ਼ੀਅਨ ਮੁਲਕਾਂ ਵੱਲ ਦੇਖੋ ਤਾਂ ਫਿਰ ਦੇਖੋ ਭਾਰਤ ਕਿੰਨਾ ਸਟੇਬਲ ਹੈ, ਕਿੰਨਾ ਸਥਿਰ ਹੈ। ਤੇ ਜੇ ਪਾਕਿਸਤਾਨ ਦੀ ਕਰੰਟ ਸਟੇਟ ਦੀ ਮੈਂ ਗੱਲ ਕਰਾਂ ਕਿ ਵੀ ਇਹ ਤਾਂ ਰੱਬ ਹੀ ਜਾਣਦਾ ਵੀ ਪਾਕਿਸਤਾਨ ਦਾ ਕੀ ਹਸ਼ਰ ਹੋਣ ਜਾ ਰਿਹਾ। ਔਰ ਮੈਂ ਈਵਨ ਇਹ ਪਾਕਿਸਤਾਨ ਦੇ ਮੁਸਤਕਬਲ ਬਾਰੇ ਜਾਂ ਫਿਊਚਰ ਬਾਰੇ ਗੈਸ ਵੀ ਨਹੀਂ ਕਰਨਾ ਚਾਹੁੰਦਾ। ਫਿਰ ਕਿਉਂਕਿ MJ ਅਕਬਰ ਵੀ ਜਿਵੇਂ ਉਹ ਅਵੇਸੀ ਹੈ ਇੱਕ ਹੈਦਰਾਬਾਦ ਦਾ ਹਿੰਦੂ ਤੋਂ ਵੀ ਪੱਠਾ, ਇਵੇਂ MJ ਅਕਬਰ ਵੀ ਹਿੰਦੂ ਤੋਂ ਵੀ ਪੱਠਾ ਬਣਿਆ ਹੋਇਆ। ਇਹ ਪਾਕਿਸਤਾਨ ਨੂੰ ਜੈਲੀ ਸਟੇਟ ਕਹਿੰਦਾ ਹੈ ਕਿ ਜੀ ਜੈਲੀ ਵਾਂਗ ਹੈ ਪਾਕਿਸਤਾਨ, ਕਿ ਵੀ ਇਹ ਜਿਹੜੀ ਹੈ ਕਲੈਪਸ ਟਰੂਲੀ ਕਲੈਪਸਿੰਗ ਹੈ ਪਰ ਨਹੀਂ ਵੀ ਕਲੈਪਸਿੰਗ ਕਿਉਂਕਿ ਜੈਲੀ ਵਾਂਗ ਹੈ, ਉੱਥੇ ਇਨਸਟੇਬਿਲਿਟੀ ਰਹਿੰਦੀ ਹੈ, ਉਹ ਟੁੱਟਦਾ ਵੀ ਨਹੀਂ ਹੈ। ਫਿਰ ਉਹਨੇ ਕਿਹਾ ਜੀ ਇੰਡੀਆ ਪਹਿਲਾਂ ਜਿਹੜਾ 4th ਇਕੋਨਮੀ ਸੀ ਵੱਡੀ ਦੁਨੀਆ ਦੀ, ਹੁਣ ਅਸੀਂ ਵੀ ਆਰ ਹੈਡਿੰਗ ਟੂਵਰਡਸ ਬਿਕਮਿੰਗ ਦਾ 3rd ਬਿਗੇਸਟ ਇਕੋਨਮੀ ਬਾਈ 2030। 2030 ਤੱਕ ਅਸੀਂ ਤੀਸਰੀ ਇਕੋਨਮੀ ਬਣ ਜਾਣਾ ਔਰ 2038 ਤੱਕ ਅਸੀਂ ਦੂਸਰੀ ਵੱਡੀ ਇਕੋਨਮੀ ਬਣ ਜਾਣਾ ਸਾਡੀ ਪਰਚੇਜ਼ਿੰਗ ਪਾਵਰ ਦੇ ਲਿਹਾਜ਼ ਨਾਲ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਜਿਹੜਾ ਹੈ ਉਹਨੇ ਔਰ MJ ਅਕਬਰ ਔਰ ਰਾਜਨਾਥ ਸਿੰਘ ਇਕੱਠੇ ਹੀ ਇਸ ਕਿਸਮ ਦਾ ਜਿਹੜਾ ਉਹ ਬਕਵਾਸ ਕਰ ਰਹੇ ਨੇ ਕਿ ਵੀ ਜੀ ਪਾਕਿਸਤਾਨ ਇੱਕ ਡਿਸਫੰਕਸ਼ਨਲ ਸਟੇਟ ਹੈ ਕਿਉਂਕਿ ਉਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਅਬੈਂਡਨ ਕਰਤਾ ਹੈ ਕਿ ਵੀ ਗੰਗਾ ਜਮਨੀ ਤਹਿਜ਼ੀਬ ਨੂੰ ਉਹਨਾਂ ਨੇ ਛੱਡ ਦਿੱਤਾ ਕਿ ਵੀ ਉਹ ਮਤਲਬ ਇਹ ਹੈ ਕਿ ਵੀ ਉਹ ਹਿੰਦੂਤਵਾ ਦੇ ਦਾਇਰਾਕਾਰ 'ਚ ਜਿਹੜਾ ਉਹ ਨਹੀਂ ਨੇ, ਇਸ ਲਈ ਉਹਨਾਂ ਨੇ ਫਨਾਹ ਹੋਣਾ ਔਰ ਉਹਨਾਂ ਨੇ ਦੇ ਹੈਵ ਅਬੈਂਡਨਡ ਗੰਗਾ ਜਮਨੀ ਤਹਿਜ਼ੀਬ ਔਰ ਉਹ ਇੱਕ ਆਰਟੀਫਿਸ਼ੀਅਲ ਕਲਚਰ ਕ੍ਰੀਏਟ ਕਰ ਰਹੇ ਨੇ। ਇਸ ਲਈ ਉਹ ਆਰਟੀਫਿਸ਼ੀਅਲ ਸੁਸਾਇਟੀ ਹੈ ਜਿਹੜੀ ਕਿ ਬ੍ਰਿਟਲ ਹੈ, ਕਠੋਰ ਹੈ, ਇਸ ਲਈ ਉਸ ਨੇ ਟੁੱਟਣਾ ਔਰ ਉਸ ਦੇ ਉੱਤੇ ਅਸੀਂ
ਈਵਨ ਜਿਹੜਾ ਕਿਆਸ ਰਾਈਆਂ ਵੀ ਨਹੀਂ ਕਰਨਾ ਚਾਹੁੰਦੇ। ਅੱਛਾ ਹੁਣ ਇਸ ਨੂੰ ਹੀ ਜੇ ਤੁਸੀਂ ਦੇਖਦੇ ਹੋ, ਮੋਹਨ ਭਾਗਵਤ ਉਹ ਸਿੰਧੀਆਂ ਦੇ ਇੱਕ ਇਕੱਠ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਟਾਊਨ ਹੈ ਜਿੱਥੇ ਸਿੰਧੀਆਂ ਨੇ ਗੁਰਦੁਆਰਾ ਬਣਾਇਆ। ਹੁਣ ਤੁਸੀਂ ਦੇਖੋ ਵੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਜਿਸ ਥਾਂ ਨੂੰ ਤੁਸੀਂ ਗੁਰਦੁਆਰਾ ਕਹਿੰਦੇ ਹੋ ਉਹਦਾ ਉਦਘਾਟਨ RSS ਦਾ ਮੁਖੀ ਕਰ ਰਿਹਾ ਮੋਹਨ ਭਾਗਵਤ। ਹੁਣ ਸਿੰਧੀ ਤਾਂ ਹੈ ਵੀ ਨਹੀਂ, ਸਿੱਖ ਵੀ ਨਹੀਂ ਹੈਗੇ, ਉਹ ਤਾਂ ਇੱਕ ਜਿਹੜਾ ਉਸ ਕਿਸਮ ਦਾ, ਹੁਣ ਇਹ ਸਾਰੇ ਅਡਵਾਨੀ ਤੇ ਦੂਜੇ ਤੀਜੇ ਸਿੰਧੀ ਸੀ। ਹੁਣ ਉਹਦੇ ਚ ਮੋਹਨ ਭਾਗਵਤ ਇਹਨਾਂ ਦਾ ਮਾਈਂਡ ਸੈਟ ਦੇਖੋ। RSS ਚੀਫ ਮੋਹਨ ਭਾਗਵਤ on Sunday equated Pakistan occupied Kashmir to a room in a home called India, saying it must be taken back। ਕਿ ਜਿਵੇਂ ਇੱਕ ਘਰ ਹੈ, ਉਹਨੂੰ ਕਹਿੰਦੇ ਘਰ ਤਾਂ ਹਿੰਦੂਆਂ ਦਾ, ਉਹਦੇ 'ਚ ਇੱਕ ਕਮਰੇ ਤੇ ਆ ਕੇ ਕਿਸੇ ਨੇ ਆਪਣਾ ਕਬਜ਼ਾ ਕਰ ਲਿਆ ਜਾਂ ਉਸ ਕਮਰੇ 'ਚੋਂ ਆ ਕੇ ਬਹਿ ਗਏ। ਹੁਣ ਅਸੀਂ ਜਿਹੜਾ ਹੈ ਇਹ ਕਮਰੇ ਨੂੰ ਵਾਪਸ ਲੈਣਾ, ਔਰ ਇਹ ਸਿੰਧੀ ਕੈਂਪ ਮੱਧ ਪ੍ਰਦੇਸ਼ ਦੇ ਵਿੱਚ ਸਤਨਾ ਨਾਂ ਹੈ, ਉੱਥੇ ਬੋਲਦੇ ਆ ਮੋਹਨ ਭਾਗਵਤ ਇਹ ਕਹਿ ਰਿਹਾ ਕਿ ਭਾਈ ਅਸੀਂ ਜਿਹੜਾ ਉਹ ਕਮਰਾ ਜਿਹੜਾ ਹੈ ਜਿਹਦੇ 'ਚ ਇਹ ਹੈ ਘਰ ਦਾ ਘਰ ਹਿੰਦੂ ਹੈ, ਕਮਰਾ ਪਾਕਿਸਤਾਨ ਆਕੂਪਾਈਡ ਇਹਨੂੰ ਅਸੀਂ ਵਾਪਸ ਲੈਣਾ। ਔਰ ਫਿਰ ਕਾਲਿੰਗ ਫਾਰ ਯੂਨਿਟੀ ਦਾ ਚੀਫ ਆਫ ਸੰਘ ਵਿਚ ਇਜ਼ ਸੈਲੀਬ੍ਰੇਟਿੰਗ ਇਟਸ ਸੈਂਚੁਰੀ ਸੈਡ ਵੀ ਆਲ ਆਰ ਹਿੰਦੂਜ਼, ਕਿ ਅਸੀਂ ਸਾਰੇ ਹਿੰਦੂ ਹਾਂ। ਸੋ ਮਤਲਬ ਇਹ ਹੈ ਕਿ ਜਦੋਂ ਇਹ ਪਾਕਿਸਤਾਨ ਨੂੰ ਜੈਲੀ ਸਟੇਟ, ਡਿਸਫੰਕਸ਼ਨਲ, ਰੱਬ ਜਾਣਦਾ ਇਹਨਾਂ ਦਾ ਕੀ ਹੋਏਗਾ, ਆਲਰੇਡੀ ਜਿਹੜਾ ਗੰਗਾ ਜਮਨੀ ਤੋਂ ਦੌੜੇ ਨੇ। ਜੇ ਤੁਸੀਂ ਇਸ ਸਾਰੇ ਨੂੰ ਦੇਖੋ ਤੇ ਇਹ ਸਾਰੀ ਇਹਨਾਂ ਦੀ ਨਫ਼ਰਤ, ਇਹਨਾਂ ਵਿਚਲਾ ਜ਼ਹਿਰ, ਇਹਨਾਂ ਦੀ ਆਈਸੋਲੇਸ਼ਨ, ਇਹਨਾਂ ਦੀ ਡਿਫੀਟ ਤੇ ਇਹਦੀ ਰੈਟਲਿੰਗ ਦਾ ਨਤੀਜਾ ਹੈ। ਇਸ ਨੂੰ ਅਗੇਨ ਇਹੀ ਅਖਾਣ ਜਸਟੀਫਾਈ ਕਰਦਾ ਹੈ ਕਿ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।